कदे पुछ खां पंज दरियावां नूं, बेबे बापू दियां हावां नूं, घर उजड़े सुनिया रावां नूं, जदों टहिया खुदी अजाब, जिन्हों कहो आज़ादी लोको वे, गया वसदा उजड़ पंजाब। जिन्हों कहो आज़ादी लोको वे, मेरा वसदा उजड़ पंजाब। हरा जख्म है बरछी वजी दा, आह मोड़ च गोली लगी दा, एह खुच कोलों लत वड्डी दा, दस करने कौन हिसाब। जिन्हों कहो आज़ादी लोको वे, गया वसदा उजड़ पंजाब। दर रब दे किन्ने टह गए ने, चुकतियां किनियां लै गए ने, जो ढारी विलकदे रह गए ने, दस सुनदा कौन आवाज। जिन्हों कहो आज़ादी लोको वे, गया वसदा उजड़ पंजाब। रो सतलुज रावी सुक गए ने, वैन ब्यास चन्ना दे मुक गए ने, जेलम दे कंडे टुट गए ने, खिंड पतिए गया गुलाब। जिन्हों कहो आज़ादी लोको वे, गया वसदा उजड़ पंजाब। लख रोंदे पए जसवीर जहे, बिन पतियो रुंड करीर जहे, किसे कंध लथी तस्वीर जहे, टुट खली रुलदे साज। जिन्हों कहो आज़ादी लोको वे, गया वसदा उजड़ पंजाब। जिन्हों कहो आज़ादी लोको वे, मेरा वसदा उजड़ पंजाब। अस्सलाम वालेकुम, सत श्री अकाल। लਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਸਾਂਝਾਂ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਗ੍ਰੀਨਕੋਟ, ਜ਼ਿਲ੍ਹਾ ਕਸੂਰ। ਇਹ ਪਿੰਡ ਸਾਡੇ ਬਹੁਤ ਹੀ ਹਰਮਨ ਪਿਆਰੇ ਸਰਦਾਰ ਮਨਿੰਦਰ ਸਿੰਘ ਸੇਖੋਂ ਸਨ ਆਫ ਸਰਦਾਰ ਬੇਅੰਤ ਸਿੰਘ ਸੇਖੋਂ, ਜਿਨ੍ਹਾਂ ਦੇ ਦਾਦਾ ਜੀ ਗੁਰ ਇਕਬਾਲ ਸਿੰਘ ਜੀ ਇਸੇ ਹੀ ਪਿੰਡ 'ਚ ਪੈਦਾ ਹੋਏ ਸਨ। ਇਹਨਾਂ ਦੇ ਫੋਰਫਾਦਰਸ ਸਰਦਾਰ ਤਾਰਾ ਸਿੰਘ ਜੀ ਇਸ ਇਲਾਕੇ ਦੇ ਮੰਨੇ ਪਰਮੰਨੇ ਸ਼ਖਸੀਅਤ ਸਨ। ਇਹਨਾਂ ਦੀ ਪੀੜ੍ਹੀ ਸਰਦਾਰ ਹੁਕਮ ਸਿੰਘ ਤੋਂ ਹੁੰਦਿਆਂ ਹੋਇਆਂ ਸਰਦਾਰ ਅਨੂਪ ਸਿੰਘ ਨਾਲ ਜਾ ਮਿਲਦੀ ਹੈ। ਸਰਦਾਰ ਅਨੂਪ ਸਿੰਘ ਬਰਮਾ ਦੀ ਵਾਰ ਵੇਲੇ ਸੂਬੇਦਾਰ ਮੇਜਰ ਸਨ। ਅਨੂਪ ਸਿੰਘ ਉਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਸਰ ਗ੍ਰੀਨ ਦੇ ਬੱਚਿਆਂ ਨੂੰ ਬਚਾਇਆ। ਤਾਂ ਹੀ ਇਹਨਾਂ ਦੀ ਸ਼ਖਸੀਅਤ ਔਰ ਕਿਰਦਾਰ ਨੂੰ ਵੇਖਦਿਆਂ ਹੋਇਆਂ ਸਰ ਗ੍ਰੀਨ ਵੱਲੋਂ ਇਹਨਾਂ ਨੂੰ ਇੱਕ ਬਹੁਤ ਲੰਬੀ ਜਾਗੀਰ ਦਿੱਤੀ ਗਈ। ਸਰ ਗ੍ਰੀਨ ਵੱਲੋਂ ਦਿੱਤੀ ਗਈ ਜਾਗੀਰ ਦੀ ਵਜ੍ਹਾ ਤੋਂ ਹੀ ਇਸ ਪਿੰਡ ਦਾ ਨਾਮ ਗ੍ਰੀਨਕੋਟ ਪੈ ਗਿਆ। ਇਸ ਪਿੰਡ ਦੇ ਨਾਲ ਹੀ ਦੋ ਪਿੰਡ ਹੋਰ ਅਮਰੀਕ ਸਿੰਘ ਵਾਲਾ ਤੇ ਜੀਵਨ ਸਿੰਘ ਵਾਲਾ ਹੀ ਹੈ। ਇਹ ਦੋਵੇਂ ਪਿੰਡ ਅਨੂਪ ਸਿੰਘ ਦੇ ਭਰਾ ਅਮਰੀਕ ਸਿੰਘ ਅਤੇ ਜੀਵਨ ਸਿੰਘ ਦੇ ਨਾਮ ਉੱਪਰ ਹਨ। ਅਨੂਪ ਸਿੰਘ ਦੇ ਇੱਕ ਹੋਰ ਪੁੱਤਰ ਜਵਾਲਾ ਸਿੰਘ ਵਿੱਚੋਂ ਸਰਦਾਰ ਵੀਰ ਸਿੰਘ, ਕਰਤਾਰ ਸਿੰਘ, ਬਿਸ਼ਨ ਸਿੰਘ ਅਤੇ ਹਰਦੀਪ ਸਿੰਘ ਹਨ। ਇਹ ਸਾਰੀ ਸਿੱਖੋਂ ਬਰਾਦਰੀ ਅੱਜ ਪੱਟੀ ਵਿੱਚ ਆਬਾਦ ਹੈ। ਆਓ ਇਹ ਸਾਰੀ ਬਰਾਦਰੀ ਨੂੰ ਇਹਨਾਂ ਦਾ ਪਿੰਡ ਵਿਖਾਉਂਦਿਆਂ ਹੋਇਆਂ ਅਤੇ ਪਿਆਰ ਮੁਹੱਬਤ ਦੀ ਇੱਕ ਸਾਂਝ ਹੋਰ ਵਧਾਉਂਦਿਆਂ ਹੋਇਆਂ ਇਸ ਪਿੰਡ ਦੇ ਵਾਸੀਆਂ ਨਾਲ ਕਰੀਏ ਗੱਲਬਾਤ ਤੇ ਨਾਲ ਦੇ ਨਾਲ ਵੇਖੀਏ ਇਹਨਾਂ ਦਾ ਪਿੰਡ ਤੇ ਲਹਿੰਦੇ ਪੰਜਾਬ ਵੱਲੋਂ ਇੱਕ ਪਿਆਰ ਭਰਿਆ ਤੋਹਫਾ ਇਹਨਾਂ ਦੀ ਭੇਟ ਕਰੀਏ। ਬਾਬਾ ਜੀ ਕੀ ਹਾਲ ਨੇ? ਠੀਕ ਹੋ? ਕੀ ਨਾਂ ਜੀ ਆਪਣਾ? ਸ਼ਾਹ ਮੁਹੰਮਦ। ਤੇ ਕਿੰਨੀ ਹੁਣ ਆਪਣੀ ਉਮਰ ਹੋ ਗਈ? मेरी कुछ 84-85 साल उम्र है।
84 85 ਸਾਲ ਮਤਲਬ 47 ਵੇਲੇ ਤੁਹਾਡੀ ਉਮਰ ਹੈ ਮੈਨੂੰ ਬੜੀ ਹੋਸ਼ ਹੈ ਜਦੋਂ ਮੈਨੂੰ ਆਪ ਹੋਸ਼ ਹੈ। ਤੁਹਾਡਾ ਕੀ ਨਾਂ ਜੀ ਮੇਰਾ ਜੀ ਜਾਵੇ ਹੀ ਇੱਥੇ ਵੱਡੇ ਸਟਾਰ ਦਾ ਵੱਡੇ ਸਰਦਾਰ ਅਲੀ ਸੰਗਾ ਮੁੰਡਾ ਹੁੰਦਾ ਸੀ ਕਾਕਾ। ਅੱਛਾ ਉਹ ਬਾਰਾਂ ਨੂੰ ਮਾਰਦਾ ਹੁੰਦੇ ਕੁੱਟ ਗੁਰਦਾ ਨਹੀਂ ਬਾਹਰ ਜਾਂਦੇ ਭੱਜ ਜਾਂਦੇ ਹੁੰਦੇ ਸੀ। ਅੱਛਾ ਤੇ ਸਰਦਾਰ ਅਲੀ ਸੰਗੀਆਂ ਦੋ ਸੀ ਘਰ ਦੀਆਂ, ਇੱਕ ਦਾ ਸੀ ਅੰਗਰੇਜ਼ ਨਹੀਂ। ਅੱਛਾ ਅੰਗਰੇਜ਼ੀ ਨਹੀਂ ਸੀ ਯਾਰ, ਉਹ ਜਿਹੜੀ ਸੀ ਪ੍ਰਤਾਪ ਕਹਿ ਉਹਦੀ ਭੈਣ ਸੀ ਬੀਬੀ। ਨਹੀਂ ਦੋ ਸੀ, ਉਹ ਦੋ ਦੂਜੀ ਖਤਰੋਈ ਦੀ ਸੀ ਕਮਲਾ। ਉਹ ਕਤੂਈ ਤੁਹਾਡੀ ਦੀ ਉਮਰ ਹੁਣ ਕਿੰਨੀ ਹੋ ਗਈ ਹੈ? ਮੇਰੀ ਵੀ ਹੋ ਗਈ 80 ਸਾਲ। 80 ਸਾਲ ਅੱਛਾ ਅੱਛਾ। ਤੇ ਇਹ ਪਿੰਡ ਦਾ ਕੀ ਨਾਂ ਜੀ? ਗਰੀਬ ਕੋਲ ਸੂਬੇ ਦਾ ਪਿੰਡ ਹੈ। ਸੂਬੇਦਾਰ ਸੂਬੇਦਾਰ ਪਿੰਡ ਗਰੀਬ ਕੋਲ ਇਹੋ ਜਿਹੇ ਪਿੰਡ ਨਵਾਂ ਪਿੰਡ ਨਵਾਂ ਪਿੰਡ ਲੂੰਬੜੇ ਕੀ 7 ਪਿੰਡ ਮੈਨੂੰ ਯਾਦ ਸੀ, ਪੁੱਲੀਆਂ 4 ਅੱਛਾ ਤੁਸੀਂ ਦੱਸ ਰਹੇ ਸੀ ਉਦੋਂ ਕਿ ਇਹ ਕਿਸ ਤਰ੍ਹਾਂ ਇਹਨਾਂ ਨੂੰ ਜ਼ਮੀਨ ਪਈ ਸੀ ਤੇ ਉਹ ਸਰਦਾਰ ਜੀ ਦਾ ਕੀ ਨਾਮ ਸੀਗਾ ਜਿਹੜਾ ਇੱਥੇ ਵਸਦੇ ਸੀ? ਸਰਦਾਰ ਤਾਂ ਜੀ ਜਿਹੜਾ ਵੱਡਾ ਸੀ ਨਾ ਸਰਦਾਰ ਕੁੰਦਨ ਸਿੰਘ ਜੀ। ਕੁੰਦਨ ਸਿੰਘ ਦੀ ਹਾਂ ਡਿਊਟੀ ਉਹਦਾ ਮੁੰਡਾ ਸੀ ਪਿਰਥੀ, ਕਾਕੀ ਸੀ ਗੁੰਗਲੀ ਸੀ ਉਹਦੀ ਕਾਕੀ। ਅੱਛਾ ਹਾਂਜੀ ਤੇ ਆਪਣਾ ਜਿਹੜਾ ਨਾ ਉਹ ਸੀ ਸਰਦਾਰ ਕਰਮ ਸਿੰਘ ਦੀ। ਕਰਮ ਸਿੰਘ ਹਾਂ ਸੁਖਵੰਤ ਉਹਦਾ ਮੁੰਡਾ ਸੀ, ਰਾਜ ਸੀ। ਅੱਛਾ ਹਾਂਜੀ ਤੇ ਹੋਰ ਸੀ ਉਹਨੂੰ ਜੰਗ ਆਂਦੇ ਸੀ। ਅੱਛਾ ਉਹ ਨਾਮ ਮੂੰਹ ਕੇ ਫਿਰਦਾ ਪਿਆ। ਆਹ ਜਿਹੜੀ ਉਹ ਢਹਿ ਗਈ ਆ। ਅੱਛਾ ਉੱਥੇ ਹੁਣ ਡਿਊਟੀ ਟਹਿ ਗਈ ਆ? ਆਹ ਢਹਿ ਗਈ ਆ, ਸਾਹਮਣੇ ਸੀ ਆਹ ਜਿਹੜਾ ਮਕਾਨ ਬਣਿਆ ਸੀ। ਅੱਛਾ ਸੀ ਇਹ ਹੋਰ ਸੀ। ਤੇ ਇਹ ਵਾਲੀ ਡਿਊਟੀ ਕਿਹਦੀ ਸੀ? ਇਹ ਲਾਣਾ ਸਿੰਘ ਦੀ। ਲਹਿਣਾ ਸਿੰਘ ਆਹ ਸਰਦਾਰ ਲਾਣਾ ਸਿੰਘ ਤੇ ਦੀ। ਇਹ ਵਾਲੀ ਇਹ ਵਾਲੇ ਸਰਦਾਰ ਕੁੰਦਨ ਸਿੰਘ ਦੀ। ਕੁੰਦਨ ਸਿੰਘ ਦੀ। ਜਾਂ ਇਹਦਾ ਮੁੰਡਾ ਸੀ ਪਿਰਥਾ ਚੋਂ ਤੇ ਕਾਕੇ ਸੀ ਸੁੱਖਾ ਸੀ ਯਾਰ ਉਹਨਾਂ ਸੁੱਖਾ ਦਾ ਹੁੰਦਾ ਸੀ, ਕਰਮ ਸਿੰਘ ਦਾ ਉਹ ਸੁੱਖਾ ਉਹਦਾ ਮੁੰਡਾ ਸੀ ਆਪਣੇ ਕਰਮ ਸਿੰਘ ਦਾ। ਅੱਛਾ ਇਹ ਨਾਲ ਇੱਕ ਡਿਊਟੀ ਵੇਖੀ ਹੈ ਪਰਲੇ ਪਾਸੇ, ਉਹ ਕਿਹਨਾਂ ਦੀ? ਇਹ ਸਰਦਾਰ ਹਰਦੀਪ ਸਿੰਘ ਹਰਦੀਪ ਸਿੰਘ। ਬੀਬੀ। ਅੱਛਾ ਤੁਹਾਡੇ ਪਿੰਡ ਦੀ ਬੜੀ ਤਾਰੀਫ ਸੁਣੀ ਹੈ ਕਿ ਬੜਾ ਸੋਹਣਾ ਹੈ, ਜਗ੍ਹਾ ਬੜੀ ਇਹ ਜ਼ਬਰਦਸਤ ਹੈ। ਖੂਬਸੂਰਤ ਸੀ, ਵੇੜੀਆਂ ਢਹਿ ਗਈਆਂ, ਬੜਾ ਜ਼ਿਲ੍ਹਾ ਲਾਹੌਰ ਚੌਕ। ਦਾ, ਪੰਜਾਬ ਦਾ ਦਿਲ ਲਾਹੌਰ ਹੈ ਤੇ ਲਾਹੌਰ ਜ਼ਿਲ੍ਹੇ ਦਾ ਦਿਲ ਗ੍ਰੀਨ ਕੋਟ ਸੀ। ਇਹਨੂੰ ਗ੍ਰੀਨ ਲੋਕ ਕੋਟ। ਦੇਖਣ ਆਉਂਦੇ ਹੁੰਦੇ ਸੀ। ਅੱਛਾ ਅਸੀਂ ਬਚਪਨ ਦੇਖਿਆ ਇਸ ਪਿੰਡ ਨੂੰ ਲੋਕ ਲਾਹੌਰੋਂ ਦੇਖਣ ਆਉਂਦੇ ਸੀ। ਅੱਛਾ ਤੁਸੀਂ ਦੱਸ ਰਹੇ ਸੀ ਕਿ ਕੋਈ ਸਰ ਗ੍ਰੀਨ ਸੀਗੇ ਸਰ ਜਿੰਨੇ ਗ੍ਰੀਨ ਜਨਰਲ ਸਿੰਘ ਅੱਛਾ। ਸੁਬੇਦਾਰ ਸੀ ਆਰਮੀ ਚ। ਅੱਛਾ ਉਹਨਾਂ ਕੋ ਕਾਰਨਾਮਾ ਦਿਖਾਇਆ ਸੀ ਬਾਰਡਰ ਅੱਛਾ। ਤੇ, ਜੰਗ ਹੋ ਰਹੀ ਸੀ ਬ੍ਰਿਟਿਸ਼ ਦੌਰ ਚ। ਅੱਛਾ ਫਿਰ ਉਹਨਾਂ ਨੂੰ ਇਹ ਇਨਾਮ ਮਿਲਿਆ, ਅੱਛਾ 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 ਕੋੜੀ ਫੇਰੇ ਉਹਨਾਂ ਅੱਛਾ ਅਨੂਪ ਸਿੰਘ ਨੂੰ ਇਹ ਜਾਗੀਰ ਸਾਰੀ ਸਾਰੇ ਇਨਾਮ ਇਨਾਮ ਤੇ ਮਿਲੇ। ਤਾਂ ਇਹਨੂੰ ਸੁਬੇਦਾਰ ਵਾਲਾ ਵੀ ਕਹਿੰਦੇ ਨੇ, ਨਵਾਂ ਪਿੰਡ ਵੀ ਕਹਿੰਦੇ, ਰੱਖ ਸੀ ਨਾ ਪਹਿਲੇ ਅੱਛਾ ਨਵਾਂ ਪਿੰਡ ਇਸ ਲਈ ਕਹਿੰਦੇ ਕਿ ਨਵਾਂ ਪਿੰਡ ਬੱਜਾ ਸੀ, ਦਾਏਂ ਬਾਏਂ ਪਿੰਡ ਹੈ। ਅੱਛਾ ਇਹ ਦੱਸੋ ਕੋਈ ਇੱਥੇ ਦੇ ਵਾਸੀ ਆਏ ਵੀ ਇਹਨੇ ਇੱਥੇ ਆਪਣਾ ਪਿੰਡ ਵੇਖਣ ਕਿ ਨਹੀਂ ਆਏ? ਕਿੰਨੀ ਦਫਾ ਆਏ ਨੇ। ਅੱਛਾ ਆਉਂਦੇ ਸਾਰੇ ਨੇ। ਪਹਿਲੋਂ ਸਰਦਾਰ ਬੀਬੀ ਕੁੰਦਨ ਵੀ ਆਈ ਸੀ, ਸਿੰਘ ਹਰਦੀਪ ਸਿੰਘ ਦੀ ਬੀਬੀ ਸਾਰੇ ਵੀ, ਆ। ਮੇਰਾ ਕਜ਼ਨ ਐਮਪੀ ਸੀ। ਸਾਰੇ ਆ। ਬੜੀ ਖੁਸ਼ ਹੋਈ ਜੀ, ਅਸੀਂ ਜਿਵੇਂ ਛੱਡ ਕੇ ਗਏ ਸਾਜ ਵੀ ਐਸੇ ਲੋਕ ਇੱਥੇ ਅੱਛਾ। ਬੈਠੇ। ਉਹਨੇ ਇਹਨਾਂ ਦੋਨਾਂ ਦਾ ਪਤਾ ਪਹਿਲਾਂ ਮੈਂ ਚੇਤਾ ਨਹੀਂ ਪਹਿਲਾਂ ਉਹ ਪਹਿਲੋਂ ਜਦੋਂ ਆਏ ਨੇ ਸਾਰੇ ਆਏ ਸੀ। ਸਰਦਾਰ ਕੁੰਦਨ ਸਿੰਘ ਵੀ ਆਇਆ ਸੀ, ਕਰਮ ਸਿੰਘ ਵੀ ਆਇਆ ਸੀ, ਨਾਲ ਰਾਜੋ ਕੀ ਨਹੀਂ ਰਾਜੋ ਕੀ ਆਹੋ ਇਥੋਂ ਕੀ ਮੁੱਲਾ ਉਹਨਾਂ ਦੇ ਨਾਮ ਇਹ ਹੁੰਦਾ ਕੀ ਸੀ, ਮੇਰੇ ਨਾਮ ਮੂੰਹ ਚੋਂ ਨਿਕਲਿਆ ਹੁੰਦਾ। ਅੱਛਾ ਉਹ ਉੱਥੇ ਜਿਹੜਾ ਨਾ ਉਹ ਇਹਨਾਂ ਦੇ ਮੇਰੇ ਖਿਆਲ ਭਨੇਵਾ ਸੀ ਉਹਨਾਂ ਦਾ, ਆਪਣੇ ਸਰਦਾਰਾਂ ਦਾ ਨਾ ਕਰਮ ਸਿੰਘਾਂ ਦਾ। ਅੱਛਾ ਇਥੋਂ ਰਾਜੋ ਕੇ ਉਹ ਅੱਛਾ ਇੱਥੇ ਬਰਾਦਰੀ ਕਿਹੜੀ ਰਹਿੰਦੀ ਸੀ, ਕੋਈ ਪਤਾ ਵਾ ਉਹਨਾਂ ਦੀ ਕਿਹੜੀ ਬਰਾਦਰੀ ਸੀ? ਅਨੂਪ ਸਿੰਘ ਦਾ ਗੋਤ ਕਿਹੜੀ ਸੀ ਉਹਨਾਂ ਦੀ? ਗੋਦ ਦਾ ਸਾਨੂੰ ਨਹੀਂ ਪਤਾ, ਗੋਦ ਦਾ ਨਹੀਂ ਪਤਾ। ਇਹ ਗੁਰਦੁਆਰਾ ਸੀ ਨਾਲ ਹੀ ਇੱਥੇ ਡਿਸਪੈਂਸਰੀ ਸੀ, ਪਹਿਲਾਂ ਸਕੂਲ ਨਹੀਂ ਸੀ। ਡਿਸਪੈਂਸਰੀ ਦੀ ਜਗ੍ਹਾ ਹੈ, ਮੈਨੂੰ ਯਾਦ ਹੈ। ਨਹੀਂ ਯਾਰ ਭਾਈ ਜਦੋਂ ਬੀਬੀ ਆਈ ਸੀ ਉਹ ਨਾ, ਬਾਬਾ ਯਾਰ ਕੀ ਨਾਮ ਹੈ ਆਪਣਾ? ਜਮਾਲ ਸਿੰਘ ਜਮਾਲ ਦੀ। ਬਰਕੇ ਦਾ ਪਹੁੰਚਿਆ ਮੈਂ। ਅੱਛਾ ਅੱਛਾ ਆ ਜਾਓ ਸੋਈ ਵੇਲੀ ਚ ਅੱਛਾ ਤੇ ਹੁਣ ਆਪਣੀ ਉਮਰ ਕਿੰਨੀ ਕੁ ਹੋ ਗਈ ਹੈ? ਹੋ ਗਈ ਕੋਈ 90 ਸਾਲ ਨੂੰ ਪਹੁੰਚਿਆ। ਆ ਮੈਂ ਨਾ ਪਿਰਥਾ 95 ਸਾਲ। ਉਹ ਸਾਨੂੰ ਸੋਹਣਾ ਜਾ 2 ਸਾਲ ਵੱਡਾ ਉਹ ਜਾਂ ਬਰਾਬਰ ਜਿਹਾ ਸਿਆਣੀ ਆ। ਅੱਛਾ ਪ੍ਰਿਥਾ ਹਾਂ ਠੀਕ ਹੈ। ਤੇ ਉਹ ਤੁਹਾਡਾ ਯਾਰ ਸੀਗਾ? ਤੋਰ ਅੱਛਾ ਹੋਰ ਕਿਹੜੇ ਕਿਹੜੇ ਯਾਰ ਸੀ ਤੁਹਾਡੇ? ਮੁਝੇ ਇੱਥੇ ਤੂੰ ਦੱਸੋ ਨਾ ਫਲਾਣਾ ਚਲ ਆ ਵੇਲੀ 14 ਸਮਝੀ ਆ। ਤਾਰਾ ਸਿੰਘ। ਆਹੋ ਅੱਛਾ ਤੇ ਉਹਦੀ ਪਾਲੀ ਉਹ ਲਾਣਾ ਸਮਝੀ ਆ। ਲੈਣਾ ਸੀ। ਉਹ ਪਾਲੀ ਕੁੰਦੂਰੀ ਆ। ਅੱਛਾ ਇਹਨਾਂ ਨੇ ਸਭ ਵੇਲੀਆਂ ਆਪੋ ਵੇਲੀ ਕੇ ਠੀਕ ਹੋ ਅਸੀਂ ਵੇਲੀਆਂ ਨਹੀਂ ਬੈਠੇ ਸਾਂ। ਸਹੀ 47 ਵੇਲੇ ਤੁਹਾਡੀ ਕਿੰਨੀ ਉਮਰ ਸੀਗੀ? ਬੁਤੇਰੀ ਉਮਰ ਕੋਈ ਇੰਨਾ ਹਿਸਾਬ ਨਹੀਂ ਗਾ, ਅਨਪੜ੍ਹ ਥੋੜਾ ਜਿਹਾ। ਅੱਛਾ ਫਿਰ ਵੀ ਪਤਾ ਤੇ ਹੁੰਦਾ ਜਵਾਨ ਸੀਗੇ 47 ਵੇਲੇ ਬਾਵਾ ਜਵਾਨ ਸਾ ਜਦੋਂ ਉਹ ਗਏ ਨੇ? ਆਹੋ ਤੇ ਵਿਆਹ ਹੋਇਆ ਸੀ ਉਦੋਂ ਤੁਹਾਡਾ? ਵਿਆਹ ਨਹੀਂ ਹੋਇਆ। ਜਵਾਨੀ ਤਕਰੀਬਨ 10 ਸਾਲ ਦਾ, ਸਾਨੂੰ 22 ਸਾਲ ਦਾ 22 ਸਾਲ ਦਾ ਸੀ। ਠੀਕ ਠੀਕ ਇਹ 95 ਸਾਲ ਉਮਰ ਹੋਈ ਹੈ। ਹਾਂ
ਖੈਰ ਖਰੀਦ ਚਲੇ ਗਏ ਸੀ ਇਥੋਂ ਪੈਸੇ ਫਜੇ ਮੂੰਹ ਨਹੀਂ ਆਖਿਆ ਨਾ ਨਹੀਂ ਉਹ ਤਾਂ ਆਪ ਛੱਡ ਗਿਆ ਸਾਡੇ ਵੱਡੇ ਜਿਹੜੇ ਸੀ ਆਪ ਛੱਡ ਗਏ ਆਪ ਛੱਡ ਗਿਆ ਸਾਡੇ ਵੱਡੇ ਪਾ ਕੇ ਆਏ ਸੀ। ਇਹਨਾਂ ਸਾਨੂੰ ਪਤਾ ਸਾਡੇ ਵੱਡੇ ਦਾ ਯਾਰ ਤੂੰ ਫੈਲ ਬਾਪਰੇ ਨਾ ਹੈ ਤੁਹਾਡਾ ਯਾਰ ਵੇਲੇ ਦਾ ਮਿਲਣ ਨਹੀਂ ਆਇਆ